ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪਿਛਲੇ ਹਫ਼ਤੇ ਸਰੋਤਿਆਂ ਨੂੰ ਯਾਦ ਹੋਊਗਾ ਟੈਕਸਸ ਦੇ ਵਿੱਚ ਬਹੁਤ ਹੀ ਭਿਆਨਕ ਟੋਰਨੇਡੋ ਆਏ ਸੀ। ਉਹਨਾਂ 'ਚ ਇੱਕ ਪੰਜਾਬੀ ਨੌਜਵਾਨ 25-26 ਸਾਲਾਂ ਦਾ ਹੀ ਨੌਜਵਾਨ ਸੀ, ਉਸ ਦੀ ਮੌਤ ਵੀ ਹੋ ਗਈ ਸੀ। ਆਪਣੀ ਕਾਰ 'ਚ ਜਾ ਰਿਹਾ ਸੀ ਜਦੋਂ ਕੋਈ ਸ਼ਾਰਪ ਚੀਜ਼ ਕਾਰ ਦੇ ਵਿੱਚੋਂ ਹਿੱਟ ਕਰਕੇ ਉਹਦੀ ਗਰਦਨ ਤੇ ਲੱਗੀ। ਤੇ ਅੱਜ ਜਿਹੜੀ ਆ ਅਮਰੀਕਾ ਦੇ ਵਿੱਚ ਆਇਓਵਾ ਸਟੇਟ ਦਾ ਜਿਹੜਾ ਗ੍ਰੀਨਫੀਲਡ ਏਰੀਆ ਆ, ਉੱਥੇ ਬਹੁਤ ਹੀ ਜਿਹੜਾ ਆ ਖਤਰਨਾਕ ਟੋਰਨੇਡੋ ਆਏ ਹੈਗੇ ਆ, ਜਿਹਦੇ ਨਾਲ ਕਈ ਲੋਕਾਂ ਦੀਆਂ ਮੌਤਾਂ ਹੋਈਆਂ। ਹਜੇ ਤੱਕ ਗਿਣਤੀ ਨਹੀਂ ਹੋ ਸਕੀ, ਪਰ ਇਹ ਕਨਫਰਮੇਸ਼ਨ ਹੋ ਰਹੀ ਹੈ ਵੀ ਮਲਟੀਪਲ ਫੈਟੈਲਿਟੀਜ਼ ਹੋਈਆਂ ਆ। ਆਇਓਵਾ ਦੇ ਗਵਰਨਰ ਰੇਨੋਲਡਸ ਉਸ ਜਗ੍ਹਾ ਦੇ ਉੱਤੇ ਵਿਜ਼ਿਟ ਕਰਨ ਜਾ ਰਹੇ ਹੈਗੇ ਆ। ਸਰਜੈਂਟ ਐਲੈਕਸ ਡਿੰਕਲਾ ਕਰਕੇ ਜੋ ਆਇਓਵਾ ਦੇ ਵਿੱਚ ਗ੍ਰੀਨਫੀਲਡ ਟਾਊਨ ਦੇ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ 2000 ਲੋਕਾਂ ਦੀ ਪੋਪੂਲੇਸ਼ਨ ਵਾਲਾ ਇਹ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਆ। ਕਾਰਾਂ ਉਲਟੀਆਂ ਹੋ ਗਈਆਂ, ਲੋਕਾਂ ਦੇ ਘਰ ਉੱਡ ਗਏ, ਤੇ ਬਹੁਤ ਸਾਰੇ ਲੋਕਾਂ ਦੇ ਸੱਟਾਂ ਵੀ ਲੱਗੀਆਂ ਤੇ ਮਲਟੀਪਲ ਫੈਟੈਲਿਟੀਜ਼ ਹੋਈਆਂ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈਗਾ, ਸਕੂਲ ਦੀ ਬਿਲਡਿੰਗ ਵੀ ਆ ਜਿਹੜੀ ਉਹ ਪੂਰੀ ਤਰ੍ਹਾਂ ਉੱਡ ਗਈ ਹੈਗੀ ਆ। ਸੋ ਬਹੁਤ ਬੁਰੀ ਸਿਚੁਏਸ਼ਨ ਇਸ ਟਾਈਮ ਬਣੀ ਹੋਈ ਆ। ਈਵਨ ਉੱਥੇ ਦਾ ਜਿਹੜਾ ਹਸਪਤਾਲ ਹੈਗਾ ਆ, ਐਡੇਰ ਕਾਉਂਟੀ ਹੈਲਥ ਸਿਸਟਮ ਹਸਪੀਟਲ ਗ੍ਰੀਨਫੀਲਡ ਦੇ ਵਿੱਚ, ਉਹ ਵੀ ਪੂਰੀ ਤਰ੍ਹਾਂ ਤਬਾਹ ਹੋ ਗਿਆ ਇਸ ਟੋਰਨੇਡੋ ਦਾ ਜਿਹੜਾ ਸਟਾਰਮ ਆ ਉਸ ਦੇ ਨਾਲ। ਸੋ ਮਿਡ ਵੈਸਟ ਦੇ ਵਿੱਚ ਟੋਰਨੇਡੋਜ਼ ਬਹੁਤ ਆਉਂਦੇ ਹੈਗੇ ਆ। ਆਇਓਵਾ ਦੇ ਵਿੱਚ ਪਹਿਲੀ ਵਾਰੀ ਜਿਹੜਾ ਆਇਆ ਇੰਨਾ ਖਤਰਨਾਕ ਆ ਤੇ ਪੂਰੇ ਦਾ ਪੂਰਾ ਜਿਹੜੀ ਜਿਸ ਹਿਸਾਬ ਦੇ ਨਾਲ ਉਹਨਾਂ ਦੀਆਂ ਵੀਡੀਓਜ਼ ਆ ਰਹੀਆਂ, ਪੂਰਾ ਜਿਹੜਾ ਟਰੈਸ਼ ਦੇ ਨਾਲ ਟਾਊਨ ਆ ਉਹ ਫਲੈਟ ਹੋਇਆ ਦਿਸ ਰਿਹਾ ਹੈ। ਜੀ, ਹਾਲਾਤ ਬਹੁਤ ਮਾੜੇ ਆ। ਕੱਲ੍ਹ ਵੀ ਆਪਾਂ ਜ਼ਿਕਰ ਕੀਤਾ ਸੀ ਵੀ ਆਇਓਵਾ ਦੇ ਨਾਲ-ਨਾਲ ਹੋਰ ਕਈ ਸੂਬਿਆਂ ਦੇ ਵਿੱਚ ਇੱਦਾਂ ਦੇ ਹਾਲਾਤ ਆ ਉਹ ਬਣੇ ਪਏ ਆ। ਇਕੱਲੇ ਟੋਰਨੇਡੋ ਦੇ ਵਿੱਚ ਮੰਗਲਵਾਰ ਦੇ ਦਿਨ 18 ਟੋਰਨੇਡੋ ਰਿਪੋਰਟ ਐਟਲੀਸਟ ਕਹਿੰਦੇ ਆ ਉਹ ਕੀਤੇ ਗਏ ਆ। ਜਿਹੜਾ ਸਾਲਾਨਾ ਟ੍ਰੈਂਡ ਹੁੰਦਾ ਯੂਐਸ ਦੇ ਟੋਰਨੇਡੋ ਰਿਪੋਰਟਸ ਦਾ, ਉਹ ਆਪਣੀ ਐਵਰੇਜਸ ਜਾਂ ਆਲ ਟਾਈਮ ਹਾਈਜ਼ ਤੋਂ ਵੀ ਜਿਹੜਾ ਰਿਕਾਰਡ ਤੋੜ ਉੱਤੇ ਚੱਲ ਰਿਹਾ ਹੈਗਾ ਆ। ਸੋ 90,000 ਘਰ ਬਿਜ਼ਨਸਿਸ ਇਕੱਲੇ ਆਇਓਵਾ ਦੇ ਵਿੱਚ ਬਿਜਲੀ ਤੋਂ ਬਗੈਰ ਸੀਗੇ। ਵਿਸਕੌਨਸਿਨ, ਇਲੀਨੋਇਸ ਦੇ ਵਿੱਚ ਵੀ ਇਸ ਦਾ ਪ੍ਰਭਾਵ ਦੇਖਿਆ ਗਿਆ। ਕਹਿੰਦੇ ਵੀ ਤੇਜ਼ ਹਵਾਵਾਂ ਜਿਹੜੀਆਂ ਖਤਰਨਾਕ ਆ, ਤੇ ਉਸ ਦੇ ਨਾਲ ਭਾਰੀ ਜਿਹੜੇ ਗੜੇਮਾਰੀ ਐਨ ਤੇ ਜਿਹੜੇ ਟੋਰਨੇਡੋ ਆ ਉਹ 1500 ਮੀਲ ਦੇ ਇਲਾਕੇ ਦੇ ਵਿੱਚ ਟੈਕਸਸ ਤੋਂ ਲੈ ਕੇ ਵੈਸਟਰਨ ਵਰਮੌਂਟ ਤੱਕ ਇੱਥੇ ਆ ਸਕਦੇ ਨੇ। ਸੋ ਇਹ ਜਿਹੜਾ ਵੈਦਰ ਇਸ ਟਾਈਮ ਬਣਿਆ ਪਿਆ ਆ, ਉਹ ਬਹੁਤ ਹੀ ਮੰਦੇ ਹਾਲਾਤ ਆ। 15 ਕਾਉਂਟੀਜ਼ ਜਿਹੜੀਆਂ ਇਸ ਟਾਈਮ ਪੋਟੈਂਸ਼ੀਅਲ ਲਾਈਨ ਆਫ ਥੰਡਰ ਸਟੋਰਮਸ ਦੇ ਵਿੱਚ ਸੀਗੀਆਂ, ਜਿੱਦਾਂ ਸਟੇਟ ਆਫ ਐਮਰਜੈਂਸੀ, ਡਿਜ਼ਾਸਟਰ ਐਮਰਜੈਂਸੀ ਪ੍ਰੋਕਲੇਮੇਸ਼ਨ ਆ ਉਹ ਕਰ ਦਿੱਤੀ ਗਈ ਹੈਗੀ ਆ। ਸੋ ਮਰਨ ਵਾਲਿਆਂ ਦੀ ਸੰਖਿਆ ਅਜੇ ਤੱਕ ਪੂਰੀ ਤਰ੍ਹਾਂ ਪਤਾ ਨਹੀਂ ਆ, ਪਰ ਕਈ ਮੌਤਾਂ ਆਲਰੇਡੀ ਹੋ ਚੁੱਕੀਆਂ ਨੇ। ਡੈਡਲੀ ਟੋਰਨੇਡੋਜ਼ ਨੇ ਇਸ ਟਾਈਮ ਇਹ ਜਿਹੜੀ ਸਥਿਤੀ ਉਹ ਬਣਾਈ ਆ। ਜਿਹੜੇ ਗਵਰਨਰ ਆ ਉਹਨਾਂ ਨੇ ਉਸ ਇਲਾਕੇ ਦਾ ਆਲਰੇਡੀ ਦੌਰਾ ਵੀ ਕੀਤਾ ਹੈਗਾ ਆ। ਪਬਲਿਕ ਫੈਸਿਲਿਟੀਜ਼ ਨੂੰ ਵੀ, ਜਿਹੜੀ ਮੌਂਟਗੋਮਰੀ ਕਾਉਂਟੀ ਆ, ਉੱਥੇ ਭਾਰੀ ਨੁਕਸਾਨ ਪਹੁੰਚਿਆ ਦੱਸਿਆ ਜਾ ਰਿਹਾ ਆ। ਕੋਈ ਮੰਨੇ ਕਲਾਈਮੇਟ ਚੇਂਜ ਆ ਨਹੀਂ ਹੈਗਾ ਆ, ਪਰ ਇੱਦਾਂ ਦੇ ਜਿਹੜੇ ਸਵੀਅਰ ਵੈਦਰ ਕੰਡੀਸ਼ਨਸ ਆ ਜਾਂ ਇੱਦਾਂ ਦੇ ਇਵੈਂਟਸ ਆ, ਉਹ ਹੁਣ ਬਹੁਤ ਜ਼ਿਆਦਾ ਪਹਿਲਾਂ ਦੇ ਨਾਲੋਂ ਹੋਣ ਲੱਗ ਪਏ ਆ ਜੀ। ਕਹਿੰਦੇ ਵੀ ਦੇਖਿਆ ਜਾਵੇ ਤਾਂ ਅਮਰੀਕਾ ਦੇ ਵਿੱਚ ਇਸ ਟਾਈਮ ਜਿਹੜੇ ਟੋਰਨੇਡੋ ਸੀਜ਼ਨ ਆ ਉਹ ਐਕਸਪੈਂਡ ਹੋਇਆ ਆ, ਤੇ ਓਨਾ ਹੀ ਜ਼ਿਆਦਾ ਜਿਹੜਾ ਖਤਰਨਾਕ ਹੋਇਆ। ਸੈਂਟਰਲ ਯੂਐਸ ਦੇ ਵਿੱਚ ਕਹਿੰਦੇ ਬੈਕ ਟੂ ਬੈਕ ਪਾਵਰਫੁਲ ਸਟਾਰਮਸ, ਟੋਰਨੇਡੋ ਤੇ ਹੇਲ ਉਹਦੇ ਕਈ ਦਿਨ ਜਿਹੜੇ ਉਹ ਆ ਰਹੇ ਆ। ਜਿੱਦਾਂ ਤੁਸੀਂ ਵੀ ਦੱਸਿਆ, ਤੇ ਤਸਵੀਰਾਂ ਵੀਡੀਓਜ਼ ਉਸ ਇਸ ਟਾਈਮ ਸਾਹਮਣੇ ਆ। ਰੁੱਖਾਂ ਦੇ ਰੁੱਖ ਉੱਡ ਰਹੇ ਆ, ਘਰਾਂ ਦੇ ਘਰ ਜਿਹੜੇ ਉਹ ਤਬਾਹ ਹੋ ਰਹੇ ਆ, ਜਾਨਾਂ ਜਿਹੜੀਆਂ ਆ ਉਹ ਜਾ ਰਹੀਆਂ ਆ। ਸੋ ਸਥਿਤੀ ਜਿਹੜੀ ਉਹ ਬਹੁਤ ਮਾੜੀ ਆ। ਮੋਬਲ ਹੋਮ ਜਿਹੜੇ ਕਹਿੰਦੇ ਵੀ ਇਸ ਟਾਈਮ ਸਭ ਤੋਂ ਜ਼ਿਆਦਾ ਖਤਰੇ ਦੇ ਵਿੱਚ ਬਣੇ ਪਏ ਆ, ਕਿਉਂਕਿ ਉਹ ਪੂਰੀ ਤਰ੍ਹਾਂ ਅਟੈਚ ਨਹੀਂ ਹੁੰਦੇ ਥੱਲੇ ਜਿਹੜੇ ਆ, ਤੇ ਉਹਦੇ ਨਾਲ ਨੁਕਸਾਨ ਜਿਹੜਾ ਉਹ ਆ ਜਾਂਦਾ ਆ। ਸੋ ਇਹ ਲੰਬੇ ਦਾ ਲੰਬਾ ਤੁਸੀਂ ਕਹਿ ਸਕਦੇ ਆ ਵੀ ਟੈਕਸਸ ਤੋਂ ਲੈ ਕੇ ਵਰਮੌਂਟ ਤੱਕ, ਸਾਊਥ ਤੋਂ ਲੈ ਕੇ ਨਾਰਥ ਈਸਟਰਨ ਵਾਲੇ ਪਾਸੇ ਨੂੰ, ਇਹ ਜਿਹੜਾ ਰੀਜਨ ਆ, ਸਵੀਅਰ ਵੈਦਰ ਰਿਸਕ ਜਿਹੜੇ ਆ ਉਹ ਅੱਜ ਫੇਰ ਬਣੇ ਪਏ ਆ। ਕਹਿੰਦੇ ਵੀ ਇਹ ਜਿਹੜੇ ਸਵੀਅਰ ਵੈਦਰ ਦਾ ਆ ਉਹ ਅੱਜ ਦੇ ਦਿਨ ਵੀ, ਯਾਨੀ ਕਿ ਬੁੱਧਵਾਰ ਨੂੰ ਵੀ ਇਹ ਰਹੇਗਾ। ਅੱਜ ਵੀ ਕਈ ਥਾਵਾਂ ਦੇ ਉੱਤੇ ਇੱਦਾਂ ਦੀਆਂ ਘਟਨਾਵਾਂ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈਗੀ ਆ। ਤੇ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਸਵੀਅਰ ਵੈਦਰ ਰਿਸਕ ਕੱਲ੍ਹ ਵਾਸਤੇ
ਥਰਸਡੇ ਨੂੰ ਇਹ ਕੈਂਸਸ, ਸਾਊਥ ਡਕੋਟਾ, ਨਾਰਥ ਡਕੋਟਾ, ਮਜ਼ੂਰੀ, ਆਰਕਨਸਾ, ਓਕਲਾਹੋਮਾ, ਇਹ ਵਾਲੇ ਪਾਸੇ ਨੂੰ ਜਿਹੜਾ ਉੱਤੇ ਵੱਲ ਨੂੰ ਵੀ ਜਿਹੜਾ ਉਹ ਜਾ ਸਕਦਾ ਆ। ਜੀ।